बिस्मिल्लाहिर्रहमानिर्रहीम। प्रोफੈਸਰ ਮੁਹੰਮਦ ਅਸਲਮ 28 ਨਵੰਬਰ 1932 ਨੂੰ ਫਲੋਰ ਜ਼ਿਲ੍ਹਾ ਜਲੰਧਰ ਭਾਰਤ ਵਿੱਚ ਪੈਦਾ ਹੋਏ। ਐਮ.ਏ ਤਾਰੀਖ ਤੱਕ ਤਾਲੀਮ ਲਾਹੌਰ ਵਿੱਚ ਹਾਸਲ ਕੀਤੀ। ਡ੍ਰੀਮ ਯੂਨੀਵਰਸਿਟੀ ਇੰਗਲੈਂਡ ਤੋਂ ਅਲੂਮੇ ਇਸਲਾਮੀਆ ਅਤੇ ਅਰਬੀ ਵਿੱਚ B.A ਆਨਰ ਕੀਤਾ। ਮਾਨਚੈਸਟਰ ਯੂਨੀਵਰਸਿਟੀ ਤੋਂ M.A ਫਾਰਸੀ ਕੀਤਾ। ਕੈਂਬਰਿਜ ਯੂਨੀਵਰਸਿਟੀ ਤੋਂ ਮਸ਼ਰਕੀ ਅਲੂਮ ਵਿੱਚ M.Litt ਦੀ ਡਿਗਰੀ ਲਈ। 1967 ਵਿੱਚ ਪੰਜਾਬ ਯੂਨੀਵਰਸਿਟੀ ਦੇ ਸ਼ੋਬਾ ਤਾਰੀਖ ਨਾਲ ਮੁਨਸਲਿਕ ਹੋ ਗਏ। ਬਰਸਗੀਰ ਹਿੰਦ ਪਾਕਿਸਤਾਨ ਦੀ ਤਾਰੀਖ ਬਾਰੇ ਕਈ ਕਿਤਾਬਾਂ ਅਤੇ ਤਹਿਕੀਕੀ ਮਕਾਲੇ ਲਿਖ ਚੁੱਕੇ ਨੇ। ਪੁਰਾਣੀ ਤਹਿਰੀਰਾਂ ਤੋਂ ਤਾਰੀਖੀ ਖੋਜ ਲਾਉਣ ਦੇ ਮਾਹਿਰ ਸਨ ਅਤੇ ਪੰਜਾਬੀ ਵਿੱਚ ਬਹੁਤ ਘੱਟ ਲਿਖਿਆ, ਪਰ ਜੋ ਕੁਛ ਲਿਖਿਆ ਉਹ ਮਿਆਰੀ ਲਿਖਿਆ। ਜ਼ੁਬਾਨ ਵਿੱਚ ਰਵਾਨੀ ਅਤੇ ਰਸੇ ਥੋੜ੍ਹੇ ਲਫ਼ਜ਼ਾਂ ਵਿੱਚ ਵੱਡੀ ਗੱਲ ਮੁਅੱਸਰ ਤਰੀਕੇ ਨਾਲ ਕਰਨ ਦਾ ਗੁਰ ਜਾਣਦੇ ਸਨ। ਆਪ ਨੇ ਲਾਹੌਰ ਵਿੱਚ ਵਫਾਤ ਪਾਈ। ਰਾਏ ਅਹਿਮਦ ਖਾਨ ਖਰਲ ਸ਼ਹੀਦ। ਅੰਗਰੇਜ਼ਾਂ ਨੇ 1849 ਵਿੱਚ ਪੰਜਾਬ ਉੱਤੇ ਕਬਜ਼ਾ ਕੀਤਾ। ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੁੰਦਿਆਂ ਹੀ ਮੁਸਲਮਾਨਾਂ ਉੱਤੇ ਜ਼ੁਲਮ ਦੇ ਪਹਾੜ ਟੁੱਟਣ ਲੱਗ ਪਏ। ਬੇਗੁਨਾਹ ਲੋਕਾਂ ਨੂੰ ਜ਼ਰਾ ਜਿੰਨੀ ਗੱਲ ਪਰੋਂ ਕੈਦ ਅਤੇ ਫਾਂਸੀ ਵਰਗੀਆਂ ਸਜ਼ਾਵਾਂ ਮਿਲਣ ਲੱਗ ਪਈਆਂ। ਮੌਕੇ ਤੋਂ ਫਾਇਦਾ ਉਠਾ ਕੇ ਅੰਗਰੇਜ਼ ਪਾਦਰੀ ਲੋਕਾਂ ਨੂੰ ਈਸਾਈ ਬਣਾਉਣ ਲੱਗ ਪਏ। ਅੰਗਰੇਜ਼ਾਂ ਮਕਾਮੀ ਸਨਅਤਾਂ ਨੂੰ ਤਬਾਹ ਕਰਕੇ ਸਾਰਾ ਮਾਲ ਇੰਗਲਿਸਤਾਨ ਦੇ ਕਾਰਖਾਨਿਆਂ ਵਿੱਚ ਘੱਲਣਾ ਸ਼ੁਰੂ ਕਰ ਦਿੱਤਾ। ਇਹਦੇ ਨਤੀਜੇ ਵਿੱਚ ਇੱਥੋਂ ਦੇ ਲੋਕ ਮੁਆਸ਼ੀ ਬਦਹਾਲੀ ਦਾ ਸ਼ਿਕਾਰ ਹੋ ਗਏ। ਉੱਧਰ ਮੀਰਠ ਛਾਵਣੀ ਵਿੱਚ ਮਕਾਮੀ ਸਿਪਾਹੀਆਂ ਨੂੰ ਗਾਂ ਅਤੇ ਸੂਰ ਦੀ ਚਰਬੀ ਵਾਲੇ ਕਾਰਤੂਸ ਚਲਾਉਣ ਤੋਂ ਇਨਕਾਰੀ ਹੋਣ ਪਾਰੋਂ ਕੈਦ ਕਰ ਦਿੱਤਾ ਗਿਆ। ਇਹ ਕੈਦੀ ਸਿਪਾਹੀ ਅੰਗਰੇਜ਼ ਦੀ ਨਾਬਰੀ ਕਰਦਿਆਂ ਹੋਇਆਂ ਜੇਲ੍ਹ ਦੀ ਦੀਵਾਰ ਤੋੜ ਕੇ ਦਿੱਲੀ ਜਾ ਅਪੜੇ ਅਤੇ ਬਹਾਦਰ ਸ਼ਾਹ ਜ਼ਫਰ ਨੂੰ ਆਪਣਾ ਬਾਦਸ਼ਾਹ ਬਣਾ ਕੇ ਜੰਗੇ ਆਜ਼ਾਦੀ ਦਾ ਐਲਾਨ ਕਰ ਦਿੱਤਾ। ਮੀਰਠ ਛਾਵਣੀ ਦੇ ਹਾਲਾਤ ਵੇਖ ਕੇ ਅੰਗਰੇਜ਼ ਹਕੂਮਤ ਨੇ ਪੰਜਾਬ ਵਿੱਚ ਅੰਬਾਲਾ, ਫਿਰੋਜ਼ਪੁਰ, ਲੁਧਿਆਣਾ, ਸਿਆਲਕੋਟ, ਲਾਹੌਰ, ਮੁਲਤਾਨ ਅਤੇ ਗੋਘੀਰਾ ਦੀਆਂ ਛਾਵਣੀਆਂ ਵਿੱਚ ਮੁਕਾਮੀ ਸਿਪਾਹੀਆਂ ਕੋਲੋਂ ਵੀ ਹਥਿਆਰ ਖੁਹਵਾ ਲਏ ਅਤੇ ਕਈ ਬੇਗੁਨਾਹ ਸਾਧੂ ਸੰਤਾਂ ਨੂੰ ਸ਼ੱਕ ਪਾਰੋਂ ਫਾਹੇ ਲਾ ਦਿੱਤਾ। ਉਸ ਸਮੇਂ ਹਿੰਦੁਸਤਾਨ ਦਾ ਦਾਰੁਲ ਹਕੂਮਤ ਕਲਕੱਤਾ ਸੀ, ਜਦੋਂ ਕਿ ਦਿੱਲੀ, ਆਗਰਾ ਅਤੇ ਔਧ ਆਜ਼ਾਦੀ ਦੀ ਜੰਗ ਲੜਨ ਵਾਲਿਆਂ ਦੇ ਵੱਡੇ ਮਰਕਜ਼ ਸਨ। ਇਸ ਲਈ ਕਲਕੱਤੇ ਦਾ ਪੂਰੇ ਮੁਲਕ ਨਾਲ ਰਾਬਤਾ ਟੁੱਟ ਗਿਆ। ਪੰਜਾਬ ਅਤੇ ਸਰਹੱਦ ਵਿੱਚ ਰਹਿਣ ਵਾਲੇ ਅੰਗਰੇਜ਼ਾਂ ਦਾ ਕਲਕੱਤੇ ਅਤੇ ਲੰਦਨ ਨਾਲ ਰਾਬਤਾ ਸਿਰਫ ਕਰਾਚੀ ਦੇ ਜ਼ਰੀਏ ਰਹਿ ਗਿਆ। ਅੰਗਰੇਜ਼ਾਂ ਦੀ ਕੋਸ਼ਿਸ਼ ਸੀ ਕਿ ਪੰਜਾਬ ਅਤੇ ਸਿੰਧ ਵਿੱਚ ਅਮਨ ਰਵੇ ਤਾਂ ਜੇ ਜਰਨੈਲੀ ਸੜਕ, ਰਸਦ ਅਤੇ ਫੌਜਾਂ ਦੇ ਆਉਣ ਜਾਣ ਲਈ ਖੁੱਲ੍ਹੀ ਰਵੇ। ਇਹ ਖਿਦਮਤ ਪਟਿਆਲਾ, ਨਾਬ, ਫਰੀਦਕੋਟ ਅਤੇ ਕਪੂਰਥਲਾ ਦੇ ਸਿੱਖਾਂ ਰਾਜਿਆਂ ਨੇ ਆਪਣੇ ਜ਼ਿੰਮੇ ਲੈ ਲਈ। ਇਹਨਾਂ ਦਿਨਾਂ ਵਿੱਚ ਸਾਹੀਵਾਲ ਦੀ ਬਜਾਏ ਗੋਘੀਰਾ ਜ਼ਿਲ੍ਹੇ ਦਾ ਸਦਰ ਮਕਾਮ ਸੀ। ਇਸ ਇਲਾਕੇ ਦੇ ਲੋਕ ਅੰਗਰੇਜ਼ਾਂ ਦੀਆਂ ਪਾਲਿਸੀਆਂ ਨਾਲ ਪਹਿਲੇ ਹੀ ਨਫ਼ਰਤ ਕਰਦੇ ਸਨ। ਜਦੋਂ ਅੰਗਰੇਜ਼ ਹਕੂਮਤ ਨੇ ਗੋਘੀਰਾ ਛਾਵਣੀ ਦੇ ਮਕਾਮੀ ਸਿਪਾਹੀਆਂ ਕੋਲੋਂ ਹਥਿਆਰ ਵਾਪਸ ਲਏ ਅਤੇ ਇਹਦੇ ਨਾਲ ਉਹਨਾਂ ਦੇ ਦਿਲਾਂ ਵਿੱਚ ਅੰਗਰੇਜ਼ ਦੇ ਖਿਲਾਫ ਨਫ਼ਰਤ ਪੈਦਾ ਹੋ ਗਈ। ਇਹ ਗਰਮੀਆਂ ਦਾ ਮੌਸਮ ਸੀ। ਕਰਾਚੀ ਤੋਂ ਜਹਾਜ਼ ਫੌਜ ਨੇ ਅਸਲਾ ਵਗੈਰਾ ਲੈ ਕੇ ਦਰਿਆਵਾਂ ਰਾਹੀਂ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਤੀਕਰ ਜਾਂਦੇ। ਉਸ ਵੇਲੇ ਕੁਝ ਜਹਾਜ਼ ਮੁਲਤਾਨ ਦੇ ਲਾਗੇ ਮੌਜੂਦ ਸਨ ਅਤੇ ਕੁਝ ਰਾਵੀ ਦੇ ਜ਼ਰੀਏ ਚੀਚਾ ਵਤਨੀ ਵੱਲ ਘੱਲੇ ਗਏ। ਇਹਨਾਂ ਹੀ ਦਿਨਾਂ ਵਿੱਚ ਇਲਾਕਾ ਗੋਘੀਰਾ ਵਿੱਚ ਰਾਏ ਅਹਿਮਦ ਖਾਨ ਖਰਲ ਵੀ ਜੀਦਾਰੀ ਦੇ ਝੰਡੇ ਲਹਿਰਾਉਂਦੇ ਸਨ। ਉਹ ਜ਼ਿਲ੍ਹਾ ਗੋਘੀਰਾ ਦੇ ਇੱਕ ਪਿੰਡ ਝਾਮਰਾ ਦੇ ਵਸਨੀਕ ਸਨ। ਉਹਨਾਂ ਨਿੱਕੀ ਉਮਰ ਵਿੱਚ ਹੀ ਤਲਵਾਰ ਅਤੇ ਨੇਜ਼ਾ ਚਲਾਉਣਾ ਸਿੱਖ ਲਿਆ। ਵਧੀਆ ਨਸਲ ਦੇ ਘੋੜੇ ਪਾਲਣਾ ਉਹਨਾਂ ਦੀ ਸ਼ੁਗਲ ਸੀ। ਉਹਨਾਂ ਦੀ ਇੱਕ ਘੋੜੀ ਦਾ ਨਾਂ ਮੋਰਨੀ ਸੀ, ਜਿਹੜੀ ਆਪਣੀ ਦਖ, ਡੀਲ ਡੌਲ ਅਤੇ ਫੁਰਤੀ ਪਾਰੋਂ ਮਸ਼ਹੂਰ ਸੀ। ਜਦੋਂ ਰਾਏ ਅਹਿਮਦ ਖਾਨ ਉਹਨੂੰ ਨਸਾਉਂਦੇ ਅਤੇ ਵੱਡੇ ਤੋਂ ਵੱਡਾ ਘੋੜਾ ਸਵਾਰ ਉਹਦਾ ਮੁਕਾਬਲਾ ਨਹੀਂ ਸੀ ਕਰ ਸਕਦਾ। ਰਾਏ ਅਹਿਮਦ ਖਾਨ ਇੱਕ ਬਹਾਦਰ ਮੁਹਿੱਬੁਲ ਵਤਨ ਇਨਸਾਨ ਸਨ। ਉਹਨਾਂ ਦਾ ਦਿਲ ਦੇਸ਼ ਅਤੇ ਦੇਸ਼ ਦੇ ਵਾਸੀਆਂ ਦੀ ਮੁਹੱਬਤ ਨਾਲ ਧੜਕਦਾ ਸੀ।
ਉਹ ਅੰਗਰੇਜ਼ ਨੂੰ ਗਾਸਿਬ ਤੇ ਜ਼ਾਲਿਮ ਸਮਝਦੇ ਸਨ। ਅੰਗਰੇਜ਼ਾਂ ਕਈ ਵਾਰ ਆਪਣੇ ਕਰਿੰਦਿਆਂ ਦੇ ਜ਼ਰੀਏ ਉਹਨਾਂ ਨੂੰ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੇ ਜ਼ਮੀਰ ਦਾ ਸੌਦਾ ਕਰਨ 'ਤੇ ਰਾਜ਼ੀ ਨਾ ਹੋਏ। 1857 ਵਿੱਚ ਅੰਗਰੇਜ਼ਾਂ ਦੇ ਖਿਲਾਫ ਜੰਗ ਦਾ ਨਕਾਰਾ ਵੱਜਦਿਆਂ ਹੀ ਅਹਿਮਦ ਖਾਨ ਖਰਲ ਦੇ ਦਿਲ ਵਿੱਚ ਅੰਗਰੇਜ਼ ਦੇ ਖਿਲਾਫ ਲੁਕੀਆਂ ਚਿੰਗਾਰੀਆਂ ਲਾਟਾਂ ਬਣ ਗਈਆਂ। ਇਸ ਅਰਸੇ ਵਿੱਚ ਅੰਗਰੇਜ਼ਾਂ ਨੇ ਬਗੈਰ ਕਿਸੇ ਵਜ੍ਹਾ ਦੇ ਜੋਈਆ ਕਬੀਲੇ ਦੇ ਬਹੁਤ ਸਾਰੇ ਲੋਕਾਂ ਨੂੰ ਘੁਗੇਰਾ ਜੇਲ੍ਹ ਵਿੱਚ ਡੱਕ ਦਿੱਤਾ, ਜ਼ਨਾਨੀਆਂ ਤੇ ਬਾਲਾਂ 'ਤੇ ਜ਼ੁਲਮ ਕੀਤੇ। ਰਾਏ ਅਹਿਮਦ ਖਾਨ ਖਰਲ ਨੂੰ ਖਬਰ ਮਿਲੀ ਤੇ ਉਹ ਡਿਪਟੀ ਕਮਿਸ਼ਨਰ ਕੋਲ ਗਏ ਤੇ ਕੈਦੀਆਂ ਦੀ ਰਿਹਾਈ ਦਾ ਮੁਤਾਲਬਾ ਕੀਤਾ। ਉਸ ਆਖਿਆ ਕਿ ਉਹਨਾਂ ਮਾਲੀਆ ਅਦਾ ਨਹੀਂ ਕੀਤਾ, ਇਸ ਲਈ ਉਹਨੂੰ ਫੜਿਆ ਗਿਆ ਹੈ। ਰਾਏ ਅਹਿਮਦ ਖਾਨ ਖਰਲ ਹੋਰਾਂ ਦੋ ਟੋਕ ਲਫ਼ਜ਼ਾਂ ਵਿੱਚ ਆਖਿਆ ਭਈ ਉਹਨਾਂ ਦੇ ਜ਼ਿੰਮੇ ਕੋਈ ਮਾਲੀਆ ਨਹੀਂ ਤੇ ਨਾ ਹੀ ਹੋਰ ਕੋਈ ਸਰਕਾਰੀ ਰਕਮ, ਉਹਨਾਂ ਨੂੰ ਛੱਡ ਦਿਓ ਨਹੀਂ ਤੇ ਹਾਲਾਤ ਖ਼ਰਾਬ ਹੋ ਜਾਣਗੇ। ਡਿਪਟੀ ਕਮਿਸ਼ਨਰ ਨੇ ਹਾਲਾਤ ਦਾ ਅੰਦਾਜ਼ਾ ਲਾ ਕੇ ਕੁਝ ਕੈਦੀਆਂ ਨੂੰ ਛੱਡ ਦਿੱਤਾ। ਅਜੇ ਵੀ ਕੁਝ ਕੈਦੀ ਜੇਲ੍ਹ ਵਿੱਚ ਸਨ ਤੇ ਰਾਏ ਅਹਿਮਦ ਖਾਨ ਜਾਨ ਤਲੀ ਉੱਤੇ ਧਰ ਕੇ ਜੇਲ੍ਹ ਦੇ ਅੰਦਰ ਗਏ ਤੇ ਕੈਦੀਆਂ ਨੂੰ ਖਾਣ ਪੀਣ ਦਾ ਸਮਾਨ ਦਿੱਤਾ ਤੇ ਨਾਲੇ ਉਹਨਾਂ ਨੂੰ ਮਸ਼ਵਰਾ ਦਿੱਤਾ ਕਿ ਉਹ ਮੌਕਾ ਮਿਲਦਿਆਂ ਹੀ ਜੇਲ੍ਹ ਨੂੰ ਬਾਹਰ ਆਉਣ ਦੀ ਕੋਸ਼ਿਸ਼ ਕਰਨ। 26 ਜੁਲਾਈ 1857 ਨੂੰ ਕੈਦੀਆਂ ਨੇ ਜੇਲ੍ਹ ਦੀ ਕੰਧ ਤੋੜ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਜੇਲ੍ਹ ਦੇ ਮੁਹਾਫਜ਼ਾਂ ਨੇ ਅੱਗੋਂ ਗੋਲੀ ਚਲਾ ਦਿੱਤੀ ਤੇ ਕੈਦੀ ਪਹਿਲੋਂ ਹੀ ਅਜਿਹੀ ਸੂਰਤ ਹਾਲ ਦਾ ਮੁਕਾਬਲਾ ਕਰਨ ਲਈ ਤਿਆਰ ਸਨ, ਇਸ ਲਈ ਉਹ ਮੁਹਾਫਜ਼ਾਂ ਉੱਤੇ ਟੁੱਟ ਪਏ ਤੇ ਇਸ ਮੌਕੇ 'ਤੇ 51 ਬੰਦੇ ਮਰੇ ਜਾਂ ਜ਼ਖਮੀ ਹੋਏ। ਅੰਗਰੇਜ਼ਾਂ ਇਸ ਵਾਕਿਆ ਦਾ ਜ਼ਿੰਮੇਦਾਰ ਅਹਿਮਦ ਖਾਨ ਖਰਲ ਨੂੰ ਕਰਾਰ ਦਿੱਤਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਬਹਾਨੇ ਲੋਕਾਈ ਉੱਤੇ ਜ਼ੁਲਮ ਤੋੜਨੇ ਸ਼ੁਰੂ ਕਰ ਦਿੱਤੇ। ਰਾਏ ਅਹਿਮਦ ਖਾਨ ਖਰਲ ਕੋਲੋਂ ਲੋਕਾਂ ਦੀ ਇਹ ਹਾਲਤ ਨਾ ਵੇਖੀ ਗਈ। ਉਹ ਆਪ ਹੀ ਡਿਪਟੀ ਕਮਿਸ਼ਨਰ ਸਾਹਮਣੇ ਪੇਸ਼ ਹੋ ਗਏ ਤੇ ਇਸ ਤਰ੍ਹਾਂ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਲੋਕੀ ਆਪਣੇ ਮਹਿਬੂਬ ਲੀਡਰ ਨੂੰ ਛੁਡਾਉਣ ਲਈ ਕਫਨ ਸਿਰ ਤੇ ਬੰਨ੍ਹ ਕੇ ਸੜਕਾਂ ਉੱਤੇ ਆ ਗਏ ਤੇ ਲੋਕਾਂ ਦਾ ਜੋਸ਼ ਵੇਖ ਕੇ ਡਿਪਟੀ ਕਮਿਸ਼ਨਰ ਨੇ ਰਾਏ ਅਹਿਮਦ ਖਾਨ ਖਰਲ ਨੂੰ ਰਿਹਾ ਕਰ ਦਿੱਤਾ। 16 ਸਤੰਬਰ 1857 ਨੂੰ ਰਾਏ ਅਹਿਮਦ ਖਾਨ ਖਰਲ ਹੋਰਾਂ ਗੋਗੀਰਾ ਤੇ ਝੰਗ ਦੇ ਜ਼ਿਲ੍ਹਿਆਂ ਵਿੱਚ ਖਰਲ, ਵੱਟੂ, ਕਾਠੀਏ, ਤਰਿਆਣੇ ਤੇ ਹਰਲ, ਬਗੀਲੇ, ਫਤਿਆਣੇ ਤੇ ਜੰਜੂਏ, ਨੌਲ, ਲੱਖ ਤੇ ਜੋਈਏ ਕਬੀਲਿਆਂ ਦੇ ਸਰਦਾਰਾਂ ਨੂੰ ਕਮਾਲੀਆ ਵਿੱਚ ਇਕੱਠਾ ਕੀਤਾ ਤੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਣ ਲਈ ਮਿਲ ਜੁਲ ਕੇ ਕੋਸ਼ਿਸ਼ ਕਰਨ ਦਾ ਸੁਝਾਅ ਦਿੱਤਾ। ਸਾਰੇ ਸਰਦਾਰਾਂ ਰਾਏ ਅਹਿਮਦ ਖਾਨ ਖਰਲ ਨੂੰ ਆਪਣਾ ਸਰਦਾਰ ਮੰਨ ਕੇ ਅੰਗਰੇਜ਼ਾਂ ਦੇ ਖਿਲਾਫ ਜਹਾਦ ਦਾ ਐਲਾਨ ਕਰ ਦਿੱਤਾ। ਅੰਗਰੇਜ਼ਾਂ ਦਾ ਇੱਕ ਮੁਖਬਰ ਸਰਫਰਾਜ਼ ਖਾਨ ਖਰਲ ਰਾਤੋਂ ਰਾਤ ਗੋਗੀਰਾ ਅਪੜਿਆ ਤੇ ਉਸ ਨੇ ਸਾਰਾ ਭੇਦ ਅੰਗਰੇਜ਼ ਕਪਤਾਨ ਅਲਫਿੰਸਟਨ ਨੂੰ ਜਾ ਦੱਸਿਆ। ਨਤੀਜਾ ਇਹ ਹੋਇਆ ਕਿ ਭਈ ਕਈ ਬੰਦੇ ਕੈਦ ਕਰ ਲੈ ਗਏ, ਪਿੰਡ ਨੂੰ ਅੱਗ ਲਵਾ ਦਿੱਤੀ। ਇਹਦੇ ਜਵਾਬ ਵਿੱਚ ਆਜ਼ਾਦੀ ਦੇ ਮੁਜਾਹਿਦਾਂ ਨੇ ਰਾਏ ਅਹਿਮਦ ਖਾਨ ਖਰਲ ਦੀ ਕਿਆਦਤ ਵਿੱਚ ਮੌਜ਼ੂ ਅਕਬਰ ਉੱਤੇ ਕਬਜ਼ਾ ਕਰਕੇ ਗੋਗੇਰਾ ਉੱਤੇ ਹਮਲਾ ਕਰਨ ਦਾ ਮਨਸੂਬਾ ਬਣਾਇਆ, ਪਰ ਮੁਖਬਰੀ ਹੋਣ ਪਾਰੋਂ ਇਹ ਮਨਸੂਬਾ ਤੋੜ ਨਾ ਚੜ੍ਹ ਸਕਿਆ। ਮੁਜਾਹਿਦਾਂ ਫਤਿਹਪੁਰ ਜਾ ਮੋਰਚੇ ਲਾਏ ਤੇ 20 ਸੈਪਟੈਂਬਰ 1857 ਨੂੰ ਉੱਥੇ ਅੰਗਰੇਜ਼ਾਂ ਦੇ ਛੱਕੇ ਛੁਡਾ ਦਿੱਤੇ। ਅਗਲੇ ਦਿਨ 21 ਸਤੰਬਰ ਨੂੰ ਪਿੰਡ ਗਸ਼ਕੋਰੀ ਦੇ ਲਾਗੇ ਸਿਰ ਤੋੜ ਮੁਕਾਬਲਾ ਹੋਇਆ। ਰਾਏ ਅਹਿਮਦ ਖਾਨ ਖਰਲ ਸਿਰ ਤੇ ਕਫਨ ਬੰਨ੍ਹ ਕੇ ਮੈਦਾਨ ਵਿੱਚ ਆਏ ਤੇ ਮੁਜਾਹਿਦਾਂ ਕੋਲ ਤਲਵਾਰਾਂ, ਬਰਛੀਆਂ, ਤੋੜੇਦਾਰ ਬੰਦੂਕਾਂ ਤੇ ਲਾਠੀਆਂ ਸਨ, ਪਰ ਅੰਗਰੇਜ਼ਾਂ ਕੋਲ ਨਵੇਂ ਤੋਂ ਨਵਾਂ ਅਸਲਾ। ਇਸ ਦੇ ਬਾਵਜੂਦ ਉਹ ਨਾ ਘਬਰਾਏ। ਜੰਗ ਜਾਰੀ ਰਹੀ। ਅਸਰ ਦੀ ਨਮਾਜ਼ ਦਾ ਵੇਲਾ ਹੋ ਗਿਆ। ਰਾਏ ਅਹਿਮਦ ਖਾਨ ਖਰਲ ਨਮਾਜ਼ ਪੜ੍ਹਨ ਲੱਗੇ ਤੇ ਅੰਗਰੇਜ਼ਾਂ ਉਹਨਾਂ ਉੱਤੇ ਗੋਲੀਆਂ ਦਾ ਮੀਂਹ ਬਰਸਾ ਦਿੱਤਾ। ਇੱਕ ਗੋਲੀ ਸਿੱਧੀ ਸੀਨੇ ਵਿੱਚ ਜਾ ਵੱਜੀ ਤੇ ਉਹ ਸ਼ਹੀਦ ਹੋ ਗਏ। ਅੰਗਰੇਜ਼ਾਂ ਉਹਨਾਂ ਦਾ ਸਿਰ ਕੱਟ ਕੇ ਗੋਗੇਰਾ ਜੇਲ੍ਹ ਦੀ ਕੰਧ ਉੱਤੇ ਲਟਕਾ ਦਿੱਤਾ ਤੇ ਧੜ ਉਹਨਾਂ ਦੇ ਸਾਥੀ ਝਾਮਰੇ ਲੈ ਗਏ ਤੇ ਰਾਤੋਂ ਰਾਤ ਉਹਨਾਂ ਦਾ ਇੱਕ ਵਫਾਦਾਰ ਸਾਥੀ ਆਪਣੀ ਜਾਨ ਤਲੀ ਤੇ ਰੱਖ ਕੇ ਜੇਲ੍ਹ ਦੀ ਕੰਧ 'ਤੇ ਚੜ੍ਹਿਆ ਤੇ ਉਹਨਾਂ ਦਾ ਸਿਰ ਲਾ ਕੇ ਝਾਮਰੇ ਲੈ ਗਿਆ, ਜਿੱਥੇ ਉਹਨਾਂ ਧੜ ਦੇ ਨਾਲ ਜੋੜ ਕੇ ਬੜੇ ਇਹਤਰਾਮ ਨਾਲ ਦਫਨ ਕੀਤਾ। ਰਾਏ ਅਹਿਮਦ ਖਾਨ ਖਰਲ ਦੇ ਬਾਅਦ ਮੀਰ ਬਹਾਵਲ ਫਤਿਆਨਾ ਨੇ ਕਿਆਦਤ ਸੰਭਾਲੀ ਤੇ ਉਹਨਾਂ ਬਰਕਲੇ ਤੇ ਉਹਨਾਂ ਦੇ ਕਈ ਸਾਥੀ ਕਤਲ ਕਰਕੇ ਆਪਣੇ ਬਹਾਦਰ ਸਰਦਾਰੀ ਤਰੀਕ ਨੂੰ ਅੱਗੇ ਵਧਾਇਆ। ਪੰਜਾਬ ਗਦਰ ਰਿਪੋਰਟ ਵਿੱਚ ਅੰਗਰੇਜ਼ਾਂ ਨੇ ਇਸ ਗੱਲ ਦਾ ਇਤਰਾਫ ਕੀਤਾ ਕਿ ਭਈ ਰਾਏ ਅਹਿਮਦ ਖਾਨ ਖਰਲ ਕਾਮਯਾਬ ਹੋ ਜਾਂਦੇ ਤੇ ਗੋਗੀਰਾ ਤੋਂ ਮੁਲਤਾਨ ਤੋੜੀ ਪੂਰਾ ਇਲਾਕਾ ਅੰਗਰੇਜ਼ਾਂ ਦੇ ਹੱਥੋਂ ਨਿਕਲ ਜਾਂਦਾ
ਤੇ ਕਰਾਚੀ ਨਾਲ ਉਹਨਾਂ ਦਾ ਰਾਬਤਾ ਖ਼ਤਮ ਹੋ ਜਾਣਾ ਸੀ। ਤੇ ਜੇ ਇੰਜ ਹੋ ਜਾਂਦਾ ਤੇ ਫਿਰ ਉਹ ਪੂਰੇ ਪੰਜਾਬ ਵਿੱਚ ਨਿਕਲ ਜਾਂਦੇ। ਬਰਕਲੇ ਦੀ ਮੌਤ ਤੇ ਰਾਏ ਅਹਿਮਦ ਖਾਨ ਖਰਲ ਦੀ ਬਹਾਦਰੀ ਦੇ ਡੋਲੇ ਅੱਜ ਵੀ ਗੁਗੀਰਾ ਦੇ ਇਲਾਕਿਆਂ ਵਿੱਚ ਗਾਏ ਜਾਂਦੇ ਨੇ। ਰਾਏ ਅਹਿਮਦ ਖਾਨ ਖਰਲ ਆਪ ਤੇ ਸ਼ਹੀਦ ਹੋ ਗਏ, ਪਰ ਆਪਣੇ ਪਿੱਛੇ ਆਉਣ ਵਾਲੀਆਂ ਨਸਲਾਂ ਲਈ ਬਹਾਦਰੀ ਤੇ ਦੇਸ਼ ਪਿਆਰ ਦੀ ਰੋਸ਼ਨ ਮਿਸਾਲ ਛੱਡ ਗਏ। ਸੱਚੀ ਗੱਲ ਤੇ ਇਹ ਵੇ ਕਿ ਅੱਜ ਅਸੀਂ ਇਹੋ ਜਿਹੇ ਮੁਹਿਬੁਲ ਵਤਨ ਬਹਾਦਰਾਂ ਦੀਆਂ ਕੁਰਬਾਨੀਆਂ ਦੇ ਸਦਕੇ ਆਜ਼ਾਦੀ ਦੀ ਜ਼ਿੰਦਗੀ ਗੁਜ਼ਾਰ ਰਹੇ ਹਾਂ।